37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪਹਿਲਾ ਦਿਨ ਤੇ ਹਾਕੀ ਦੇ ਖੂਬਸੂਰਤ ਮੁਕਾਬਲੇ। ਪਰ ਦੇ ਕੋਲ ਕੋਸ਼ਿਸ਼ ਕਰਨੇ ਕਿ ਡੀ ਦੇ ਵਿੱਚ ਬਾਲ ਪਾਇਆ ਜਾਵੇ। ਬਾਲ ਅਜੇ ਵੀ ਸਾਡੇ ਕੋਲ ਪੰਜਾਬੀ ਕੋਕੋਬਾਰਾ ਦੇ ਬ੍ਰਿਸਬਨ ਦੇ ਕੋਲ। ਮੁਕਾਬਲਾ ਜਿਹੜਾ ਸਾਡਾ ਚੱਲ ਰਿਹਾ ਹੈ ਜੀ, ਇਹ ਪੰਜਾਬੀ ਕੋਕੋਬਾਰਾ ਬ੍ਰਿਸਬਨ ਵਰਸਸ ਸਿਡਨੀ। ਇੰਡੋਸ ਟੀਵੀ ਆਸਟ੍ਰੇਲੀਆ ਉੱਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਰਜੀਤ ਲਸਾੜਾ। ਹਾਕੀ ਦੀ ਲਾਈਵ ਕਵਰੇਜ ਦੇ ਲਈ ਅੱਜ ਪਹਿਲੇ ਦਿਨ ਆਪਾਂ ਸਟੇਡੀਅਮ ਦੇ ਵਿੱਚ ਪਹੁੰਚ ਚੁੱਕੇ ਹਾਂ। ਖੂਬਸੂਰਤ ਗਰਾਊਂਡਾਂ ਦੇ ਵਿੱਚ ਮੈਚ ਹੋਣ ਜਾ ਰਿਹਾ ਜੀ। ਸਾਡੇ ਕੋਲ ਟੀਮਾਂ ਨੇ ਪੰਜਾਬੀ ਕੋਕੋਬਾਰਾ ਬ੍ਰਿਸਬਨ ਦੀ ਟੀਮ ਤੇ ਨਾਲ ਸਿਡਨੀ ਲਾਇਨਸ ਹਾਕੀ ਕਲੱਬ ਦਾ ਮੈਚ ਹੈ। ਬਹੁਤ ਫਸਵਾਂ ਮੈਚ ਹੋਏਗਾ। ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਵਕਤ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਚੁੱਕੀਆਂ ਨੇ। ਸੋ ਕੁਝ ਹੀ ਮਿੰਟਾਂ ਦੇ ਵਿੱਚ ਇਹ ਮੈਚ ਸਟਾਰਟ ਹੋ ਜਾਏਗਾ। ਬਹੁਤ ਖੂਬਸੂਰਤ ਮੈਚ ਹੋਏਗਾ ਇਹ। ਸੋ ਸਾਡੀ ਕੋਸ਼ਿਸ਼ ਰਹੇਗੀ ਤੁਹਾਨੂੰ ਇਹ ਪੂਰਾ ਮੈਚ ਅਸੀਂ ਲਾਈਵ ਦਈਏ। ਬੇਟਾ ਭਾਜੀ ਵੀ ਹੱਥ ਮਿਲਾਉਣ ਆਏ ਨੇ ਜੀ। ਤੇ ਇਹ ਮਾਣਯੋਗ ਇਸ ਵਕਤ ਟੀਮਾਂ ਦੇ ਨਾਲ ਹੈਂਡਸ਼ੇਕ ਕਰ ਰਹੇ ਨੇ। ਸੋ ਬਹੁਤ ਖੂਬਸੂਰਤ ਮੌਸਮ ਦੇ ਵਿੱਚ ਹਾਕੀ ਦਾ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਆ। ਸੋ ਸਾਡੇ ਕੋਲ ਬ੍ਰਿਸਬਨ ਦੀ ਟੀਮ ਪੰਜਾਬੀ ਕੋਕੋਬਾਰਾ ਤੇ ਸਾਡੇ ਕੋਲ ਸਿਡਨੀ ਲਾਇਨਸ ਹਾਕੀ ਕਲੱਬ ਦੀ ਟੀਮ ਤਿਆਰ ਨੇ। ਉਹਦੇ ਨਾਲ ਖੱਬੇ ਪਾਸੇ ਨੇ ਸਿਡਨੀ ਵਾਲੇ, ਕਹਿੰਦੇ ਜਿੱਤ ਕੇ ਜਾਣਾ ਆ, ਤੇ ਦੂਜੇ ਕਹਿੰਦੇ ਅਸੀਂ ਕਿਹੜਾ ਖੱਟਾ ਪੀਣ ਆਏ ਆ। ਉੱਧਰ ਵੀ ਬ੍ਰਿਸਬਨ ਵਾਲੇ ਬੈਠੇ ਨੇ, ਬਹੁਤ ਖਹਿ ਕੇ ਖੇਡਦੇ ਨੇ ਇਹ। ਤੇ ਥੋੜ੍ਹੀ ਜਿਹੀ ਹਲਕੇ ਜਿਹੇ ਰੰਗ ਦੇ ਵਿੱਚ ਵਰਦੀਆਂ ਨੇ ਸਿਡਨੀ ਵਾਲਿਆਂ ਤੇ ਲਾਲ ਵਰਦੀਆਂ ਨੇ ਬ੍ਰਿਸਬਨ ਵਾਲਿਆਂ ਦੀਆਂ। Did you got sheet? Huh? Did you got sheet? Sheet. Teja, team sheet. Commentary. Take your time. ਨਾ ਕੋਲ No. He wants it. He wants it. ਮੈਂ ਫੋਟੋ ਖਿੱਚ ਲੈਣਾ। ਅੱਛਾ ਜੀ। He's as proud of you as you He's are of yes. him. ਮੈਂ ਦੀ ਇੱਕ ਫੋਟੋ ਕਾਪੀ ਲੈ ਲਵਾਂ। ਕਮੈਂਟਰੀ ਲਈ ਮੈਨੂੰ ਨਾਂ ਚਾਹੀਦੇ ਨੇ। हाँ जी तो मेरे तो ये मैंने ले लो ਤੁਸੀਂ ਫੋਨ ਵਾਲਾ ਫੱਜ ਕੰਮ ਕਰੀ ਜਾਇਓ। ये ਜੀ ਇਸ ਵਕਤ ਮੁਕਾਬਲੇ ਸ਼ੁਰੂ ਹੋ ਚੁੱਕਾ ਜੀ ਹਾਕੀ ਦਾ। 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅੱਜ ਪਹਿਲਾ ਦਿਨ। ਸੋ ਫਸਵਾਂ ਮੁਕਾਬਲਾ ਸਾਡੇ ਕੋਲ ਪੰਜਾਬੀ ਕੋਕੋਬਾਰਾ ਬ੍ਰਿਸਬਨ ਦੀ ਟੀਮ ਤੇ ਦੂਸਰੇ ਪਾਸੇ ਸਾਡੇ ਕੋਲ ਸਿਡਨੀ ਲਾਇਨਸ ਹਾਕੀ ਕਲੱਬ। ਤੇ ਇਸ ਵਕਤ ਪਲਾਂਟੀ ਕਾਰਨਰ ਲਗਾਉਣ ਜਾ ਰਹੇ ਨੇ ਬ੍ਰਿਸਬਨ ਵਾਲੇ। ਹੈਰੀ ਬਾਲ ਰੋਕਣ ਦੇ ਲਈ ਤਿਆਰ ਨੇ ਜੀ। ਸੋ ਅਗਰ ਆਪਾਂ ਪਲਾਂਟੀ ਕਾਰਨਰ ਦੀ ਗੱਲ ਕਰੀਏ ਤਾਂ ਪਲਾਂਟੀ ਕਾਰਨਰ ਯਕੀਨਨ ਕਹਿੰਦੇ ਅੱਛੇ ਢੰਗ ਨਾਲ ਲਗਾ ਦਿੱਤਾ ਜਾਵੇ ਤਾਂ ਇਹ ਗੋਲ ਕਨਵਰਜ਼ਨ ਦੇ ਵਿੱਚ ਗੋਲ 'ਚ ਇਜ਼ਾਫਾ ਕਰ ਦਿੰਦਾ ਆ। ਲਓ ਜੀ, ਬ੍ਰਿਸਬਨ ਵਾਲੇ ਤਿਆਰ ਨੇ ਜੀ। ਬਾਹਰ ਰੋੜ ਦਿੱਤਾ ਗਿਆ ਜੀ। ਇਹ ਉਹ ਮਾਰਿਆ ਜੀ, ਬਹੁਤ ਅੱਛਾ ਸੇਵ ਗੋਲਕੀਪਰ ਵੱਲੋਂ। ਸੋ ਸਿਡਨੀ ਲਾਇਨਸ ਦਾ ਬਹੁਤ ਖੂਬਸੂਰਤ ਇਹ ਸੇਵ ਹੋਇਆ ਜੀ। ਤੇ ਸਾਡੇ ਕੋਲ 25 ਗਜ ਤੋਂ ਬਾਲ ਲੈ ਕੇ ਜਾਂਦੇ ਹੋਏ ਹੈਰੀ। ਬਾਲ ਇਸ ਵਕਤ ਸਿਡਨੀ ਦੇ ਡੀਆਂ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ। ਬਾਲ 11 ਨੰਬਰ ਦੇ ਕੋਲ ਕੋਸ਼ਿਸ਼ ਕਰਨੇ ਕਿ ਡੀ ਦੇ ਵਿੱਚ ਬਾਲ ਪਾਇਆ ਜਾਵੇ। ਬਾਲ ਅਜੇ ਵੀ ਸਾਡੇ ਕੋਲ ਪੰਜਾਬੀ ਕੋਕੋਬਾਰਾ ਦੇ ਬ੍ਰਿਸਬਨ ਦੇ ਕੋਲ। ਬਾਲ 25 ਗਜ ਤੋਂ ਅੰਦਰ ਜਾ ਚੁੱਕੀ ਆ। ਬਾਲ ਲੈ ਚੁੱਕੇ ਨੇ ਨਹੀਂ ਜੀ। ਇਹ ਜੀ ਬਾਲ ਫਿਲਹਾਲ ਬ੍ਰਿਸਬਨ ਦੇ ਕੋਲ। ਕੋਸ਼ਿਸ਼ ਕਰ ਰਿਹਾ ਕਿ ਡੀ ਦੇ ਉੱਪਰੋਂ 25 ਗਜ ਤੋਂ ਬਾਲ ਨੂੰ ਕਿਸ ਤਰ੍ਹਾਂ ਡੀ ਦੇ ਵਿੱਚ ਪਾਇਆ ਜਾਏ। ਬਾਲ 4 ਨੰਬਰ ਪਲੇਅਰ ਬ੍ਰਿਸਬਨ ਦੇ ਕੋਲ ਡਰਿਬਲਿੰਗ ਕਰਦੇ ਹੋਏ ਖੂਬਸੂਰਤ ਬਾਲ
ਡੀ ਦੇ ਵਿੱਚ ਥੋੜੀ ਡ੍ਰਿਬਲਿੰਗ ਹੋ ਸਕਦਾ ਕਿ ਪਲੈਂਟੀ ਕਾਰਨਰ ਬੰਦਾ ਜਾਏ ਜੀ ਲੌਂਗ ਕਾਰਨਰ ਜੀ ਜੀ ਇਸ ਵਕਤ ਬਾਲ ਫਿਰ ਡੀ ਦੇ ਵਿੱਚ ਹੈ ਜੀ ਕੋਸ਼ਿਸ਼ ਕਰ ਰਿਹਾ ਕਿ ਬ੍ਰਿਸਬਨ ਵਾਲੇ ਇਸ ਮੂਵਮੈਂਟ ਨੂੰ ਗੋਲ ਦੇ ਵਿੱਚ ਕਨਵਰਟ ਕਰਨ ਲੇਕਿਨ ਬਾਲ ਇਸ ਵਕਤ ਸਿਡਨੀ ਲਾਉਂਸ ਦੇ ਕੋਲ ਬਾਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਆਊਟ ਦਾ ਖਿਡਾਰੀ 139 ਨੰਬਰ ਬਾਲ ਸਿਡਨੀ ਦੇ ਕੋਲ ਸੈਂਟਰ ਦੇ ਵਿੱਚ ਜਾਂਦੇ ਹੋਏ ਸੈਂਟਰ ਨੂੰ ਪਾਰ ਕਰਦੇ ਹੋਏ ਬਾਲ ਖੋਲੀ ਗਈ ਆ ਜੀ ਬ੍ਰਿਸਬਨ ਦੇ ਵੱਲੋਂ ਜੀ ਇਹ ਮੁਕਾਬਲਾ ਜਿਹੜਾ ਸਾਡਾ ਚੱਲ ਰਿਹਾ ਹੈ ਜੀ ਇਹ ਪੰਜਾਬੀ ਕੋਕੋਬਰਾ ਬ੍ਰਿਸਬਨ ਵਰਸਸ ਸਿਡਨੀ ਲਾਇਨਜ਼ ਹਾਕੀ ਕਲੱਬ ਦੇ ਵਿੱਚ ਅੱਜ 37ਵੀਂ ਆਸਟ੍ਰੇਲੀਅਨ ਸਿਕ ਗੇਮਸ ਦਾ ਪਹਿਲਾ ਦਿਨ ਤੇ ਖੂਬਸੂਰਤ ਹਾਕੀ ਦੀਆਂ ਗਰਾਂਡਾਂ ਤੇ ਬੈਕਸਟੋਨ ਸਪੋਰਟਸ ਹਾਕੀ ਸੈਂਟਰ ਹੈ ਜੀ ਬੈਕਸਟੋਨ ਸਪੋਰਟਸ ਹਾਕੀ ਸੈਂਟਰ ਸੋ ਉੱਥੋਂ ਤੁਸੀਂ ਇਸ ਮੈਚ ਦਾ ਲਾਈਵ ਨਜ਼ਾਰਾ ਦੇਖ ਰਹੇ ਹੋ ਔਰ ਮੇਰੇ ਨਾਲ ਕੈਮਰੇ ਦੇ ਉੱਪਰ ਨੇ ਮਿੰਦੀ ਤੇ ਮੈਂ ਹਰਜੀਤ ਲਸਾੜਾ ਸੋ ਪਲ ਪਲ ਦੀ ਹਾਕੀ ਦੀ ਜੋ ਵੀ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਤੁਹਾਡੇ ਸਾਹਮਣੇ ਹੋਣੀਆਂ ਸੋ ਮੌਜੂਦਾ ਮੈਚ ਬ੍ਰਿਸਬਨ ਵਰਸਸ ਸਿਡਨੀ ਬਾਲ ਇਸ ਵਕਤ ਸਿਡਨੀ ਦੇ ਪੋਲਾਂ ਦੇ ਵਿੱਚ ਬਾਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਡਿਫੈਂਸ ਵੱਲੋਂ ਆ ਸਕੂਪ ਦਿੱਤਾ ਜੀ 12 ਨੰਬਰ ਪਲੇਅਰ ਬ੍ਰਿਸਬਨ ਦਾ ਜੀ ਅਗਰ ਸਿਡਨੀ ਲਾਉਂਜ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਕੋਲ ਦੂਸਰਾ ਹਾਫ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤਕਰੀਬਨ 11:30 ਮਿੰਟ ਬਚੇ ਨੇ ਦੂਸਰੇ ਹਾਫ ਦੇ ਵਿੱਚ ਅਜੇ ਵੀ ਮੁਕਾਬਲਾ 0-0 ਤੇ ਚੱਲ ਰਿਹਾ ਪਲੇਅਰ ਜ਼ੋਰ ਲਗਾ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਸਕੋਰ ਕੱਢ ਦਿੱਤਾ ਜਾਵੇ ਸੋ ਬਾਹਰ ਇਸ ਵਕਤ ਸਿਡਨੀ ਵਾਲਿਆਂ ਦੇ ਕੋਲ ਸਿਡਨੀ ਵਾਲੇ ਕੋਸ਼ਿਸ਼ ਕਰ ਰਹੇ ਆ ਕਿ ਥੋੜਾ ਦਬਾਅ ਪਾ ਲਿਆ ਜਾਵੇ ਦੂਜੇ ਹਾਫ ਦੇ ਵਿੱਚ ਕੋਈ ਨਾ ਕੋਈ ਸਕੋਰ ਕੱਢ ਲਿਆ ਜਾਵੇ ਸੋ ਲਾਲ ਵਰਦੀਆਂ ਦੇ ਵਿੱਚ ਨੇ ਬ੍ਰਿਸਬਨ ਵਾਲੇ ਗੂੜੀਆਂ ਲਾਲ ਵਰਦੀਆਂ ਤੇ ਹਲਕੀਆਂ ਗੁਲਾਬੀ ਜਿਹੀਆਂ ਵਰਦੀਆਂ ਚਿੱਟੇ ਰੰਗ ਦੇ ਨਾਲ ਸਾਡੇ ਕੋਲ ਸਿਡਨੀ ਵਾਲੇ ਨੇ ਸੋ ਫ੍ਰੀ ਹਿੱਟ ਮਿਲੀ ਹੈ ਜੀ ਬ੍ਰਿਸਬਨ ਨੂੰ 10 ਨੰਬਰ ਪਲੇਅਰ ਰਾਈਟ ਫੁੱਲਬੈਕ ਲੈਫਟ ਫੁੱਲਬੈਕ ਨੇ ਰਾਈਟ ਫੁੱਲਬੈਕ ਦੇ ਕੋਲ ਬਾਲ ਖੜਾਇਆ ਤੇ ਹਾਫ ਦੇ ਕੋਲ ਬਾਲ ਗਿਆ ਫਿਰ ਦੁਬਾਰਾ ਪਿੱਛੇ ਫੁੱਲਬੈਕ ਦੇ ਕੋਲ ਫੁੱਲਬੈਕ ਦੀ ਕੋਸ਼ਿਸ਼ ਹੋਏਗੀ ਕਿ ਸਕੂਪ ਦੇ ਨਾਲ ਇਹਨੂੰ ਕਲੀਅਰ ਹੀ ਕਰ ਦਿੱਤਾ ਜਾਵੇ ਲਓ ਜੀ ਮੇਰਾ ਕਹਿਣਾ ਉਹਨੇ ਮੰਨ ਲਿਆ ਸਕੂਪ ਦੇ ਨਾਲ ਬਾਲ ਕਲੀਅਰ ਕਰ ਦਿੱਤਾ ਨੌਜਵਾਨ ਮੁੰਡਾ ਸਰਦਾਰ ਮੁੰਡਾ ਸਿਡਨੀ ਵੱਲੋਂ ਬਾਲ ਨੂੰ ਐਦਾਂ ਪੈਂਦੇ ਨੇ ਸਿਡਨੀ ਵਾਲਾ ਜਿੱਦਾਂ ਕੁਕੜੀ ਸਿੰਡ ਨੂੰ ਪੈਂਦੀ ਹੁੰਦੀ ਆ ਲਓ ਜੀ 25 ਗਜ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜਾ ਜਿਹਾ ਹਾਂਜੀ ਬਿਲਕੁਲ ਸਿਡਨੀ ਨੂੰ ਬਹੁਤ ਖੂਬਸੂਰਤ ਮੌਕਾ ਡੀ ਦੇ ਵਿੱਚ ਵੜਦੇ ਹੋਏ ਕੋਸ਼ਿਸ਼ ਇਹ ਪਲਾਂਟੀ ਕਾਰਨਰ ਮਿਲ ਗਿਆ ਜੀ ਸਿਡਨੀ ਨੂੰ ਥੋੜੀ ਜਿਹੀ ਕਮੀ ਪੇਸ਼ੀ ਤਾਲਮੇਲ ਦੇ ਵਿੱਚ ਦੇਖਣ ਨੂੰ ਮਿਲੀ ਆ ਬ੍ਰਿਸਬਨ ਵਾਲਿਆਂ ਵੱਲੋਂ ਚਲੋ ਖੈਰ ਹਜੇ ਟਾਈਮ ਬਹੁਤ ਪਿਆ ਆ ਕੋਸ਼ਿਸ਼ ਕਰੋ ਕਿ ਖਿੱਚ ਕੇ ਰੱਖੋ ਸੋ ਪਲਾਂਟੀ ਕਾਰਨਰ ਕੋਸ਼ਿਸ਼ ਹੁੰਦੀ ਹੈ ਕਿ ਗੋਲ ਦੇ ਵਿੱਚ ਤਬਦੀਲ ਕੀਤਾ ਜਾਵੇ 10 ਮਿੰਟ 20 ਸਕਿੰਟ ਦਾ ਸਮਾਂ ਆ ਲੇਕਿਨ ਸਕੋਰ ਨੂੰ 0-0 ਤੇ ਹਜੇ ਰੋਕਿਆ ਹੋਇਆ ਆ ਜਿੰਨਾ ਚਿਰ ਤੱਕ ਪਲਾਂਟੀ ਕਾਰਨਰ ਲਗਾ ਰਹੇ ਨੇ ਲੇਕਿਨ ਕਲੌਕ ਚੱਲਦਾ ਜਾ ਰਿਹਾ ਆ ਮੇਰੇ ਖਿਆਲ ਵਿੱਚ ਕਲੌਕ ਰੋਕ ਦੇਣਾ ਚਾਹੀਦਾ ਆ ਕਿਉਂਕਿ ਪਲਾਂਟੀ ਕਾਰਨਰ ਦੇ ਵਿੱਚ ਥੋੜਾ ਸਮਾਂ ਲੱਗ ਰਿਹਾ ਖੈਰ ਸਿਡਨੀ ਵਾਲੇ ਆਪਣਾ ਦੂਸਰਾ ਪਲਾਂਟੀ ਕਾਰਨਰ ਲਾਉਣ ਲਈ ਤਿਆਰ ਨੇ ਪਹਿਲਾਂ ਉਹਨਾਂ ਕੋਲ ਖੁੰਝ ਗਿਆ ਸੀ ਆਹ ਬਾਹਰ ਰੋੜ ਦਿੱਤੀ ਗਈ ਹੈ ਰੋਕ ਲਈ ਗਈ ਆ ਕੋਸ਼ਿਸ਼ ਗੋਲਕੀਪਰ ਵੱਲੋਂ ਬਹੁਤ ਖੂਬਸੂਰਤ ਬਚਾ ਸੋ ਫ੍ਰੀ ਹਿੱਟ ਬ੍ਰਿਸਬਨ ਦੇ ਲਈ ਉਹ ਚੱਕਦੇ ਉਹ ਵੀ ਬ੍ਰਿਸਬਨ ਵਾਲੇ ਉਹ ਜਰਾ ਛੇਤੀ ਕਰੋ ਮੁੰਡੇ ਦਾ ਪਿੱਛੇ ਪਲੇਸਮੈਂਟ ਤੇ ਚਲੇ ਗਏ ਆ ਲਓ ਜੀ ਸਰਦਾਰ ਮੁੰਡਾ ਪਿੱਛੇ ਫੁੱਲਬੈਕ ਤੇ ਆਇਆ ਜੀ ਬਾਲ ਨੂੰ ਕਲੀਅਰ ਕੀਤਾ ਜੀ 11 ਨੰਬਰ ਦੇ ਕੋਲ ਆਊਟ ਤੋਂ ਹੈਰੀ ਨੇ ਕੋਸ਼ਿਸ਼ ਕੀਤੀ ਹੈ ਬਾਲ 25 ਤੇ ਪਾਉਣ ਦੀ ਜੀ ਬਾਲ ਇਸ ਵਕਤ ਸਿਡਨੀ ਵਾਲਿਆਂ ਦੇ ਕੋਲ ਹੈ ਸਿਡਨੀ ਵਾਲੇ ਥੋੜਾ ਜਿਹਾ ਜ਼ਿਆਦਾ ਤਾਲਮੇਲ ਦੇ ਨਾਲ ਇਸ ਹਾਫ ਦੇ ਵਿੱਚ ਖੇਡ ਰਹੇ ਆ ਡ੍ਰਿਬਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਲ ਬਾਹਰ ਫ੍ਰੀ ਹਿੱਟ ਬ੍ਰਿਸਬਨ ਵਾਲਿਆਂ ਦੇ ਕੋਲ 9 ਨੰਬਰ ਪਲੇਅਰ ਜਿਹੜਾ ਇਸ ਵਕਤ ਫੁੱਲਬੈਕ ਦੇ ਪੋਜੀਸ਼ਨ ਦੇ ਉੱਪਰ ਖੇਡ ਰਿਹਾ ਰਾਈਟ ਫੁੱਲਬੈਕ ਦੇ ਉੱਪਰ ਬਾਲ ਆਪਣੇ ਗੋਰੇ ਪ੍ਰੈਸ 16 ਨੰਬਰ ਤੱਕ ਪਹੁੰਚਾਈ ਆ ਹੁਣ ਨਾਮ ਮੈਨੂੰ ਸ਼ੀਟ ਤੋਂ ਦੇਖਣਾ ਪੈਣਾ ਆ ਸਕੂਪ ਦਿੱਤਾ ਜੀ ਕੋਸ਼ਿਸ਼ ਕੀਤੀ ਆ ਕਿ ਆਊਟ ਨੂੰ ਖਿਲਾਇਆ ਜਾਵੇ ਲੇਕਿਨ ਆਊਟ ਬ੍ਰਿਸਬਨ ਦਾ ਹੈ ਕਿੱਥੇ ਆ ਆਊਟ ਬ੍ਰਿਸਬਨ ਦਾ ਦਿਸ ਨਹੀਂ ਰਿਹਾ ਹੈਗਾ ਤੇ ਬਾਲ ਸਿਡਨੀ ਵਾਲਿਆਂ ਦੇ ਕੋਲ 25 ਗਜ ਤੋਂ ਅੰਦਰ ਸੈਂਟਰ 'ਚ ਵੜਦੇ ਹੋਏ ਬਾਲ ਇਸ ਵਕਤ ਰਾਈਟ ਦੇ ਕੋਲ ਰਾਈਟ ਆਊਟ ਦੇ ਕੋਲ ਗਿਆ ਰਾਈਟ ਆਊਟ ਨੇ ਰਾਈਟ ਹੁਣ ਫਿਰ ਅਗਲਾ ਵੀ ਰਾਈਟ ਆਊਟ ਹੀ ਹੋਣਾ ਜੀ ਫਿਰ ਉਹ ਤੇ ਕੋਸ਼ਿਸ਼ ਕਰ ਰਿਹਾ ਕਿ ਡੀ ਦੇ ਵਿੱਚ ਬਾਲ ਸਿੱਟਿਆ ਜਾਵੇ 25 ਗਜ ਦੇ ਵਿੱਚ ਵੜ ਚੁੱਕਿਆ ਜੀ ਸਿਡਨੀ ਵਾਲੇ ਡ੍ਰਿਬਲਿੰਗ ਚੱਲ ਰਹੀ ਆ ਬਾਹਲੀ ਡ੍ਰਿਬਲਿੰਗ ਕਰਦੇ ਆ ਇਹ 90 ਵਾਲੀ ਡ੍ਰਿਬਲਿੰਗ ਕਰੀ ਜਾਂਦੇ ਇੰਨੀ ਡ੍ਰਿਬਲਿੰਗ ਦੀ ਵੈਸੇ ਲੋੜ ਨਹੀਂ ਹੈਗੀ ਇਹ 'ਚ ਚਪੇੜਾਂ ਪੈ ਜਾਂਦੀਆਂ ਹੁੰਦੀਆਂ ਕਈ ਵਾਰ ਤੇ ਬਾਲ ਕੋਸ਼ਿਸ਼ ਕਰ ਰਹੇ ਆ ਕਿ ਇਥੋਂ ਮੂਵ ਬਣੇ ਨਹੀਂ ਜੀ ਇਹ ਫਾਉਲ ਕਰਾਰ ਦਿੱਤਾ ਗਿਆ ਜੀ ਤੇ ਬਾਲ ਇਸ ਵਕਤ ਬ੍ਰਿਸਬਨ ਵਾਲਾ
ਮੈਂ ਹਰਜੀਤ ਲਸਾੜਾ ਤੇ ਨਾਲ ਕੈਮਰੇ ਦੇ ਉੱਪਰ ਗੁਰਮਿੰਦਰ ਮਹਿੰਦੀ। ਵਾਲ ਲਾਈਨ ਤੋਂ ਬਾਹਰ ਆ ਤੇ ਬਾਲ ਇਸ ਵਕਤ ਬ੍ਰਿਸਬਨ ਦੇ ਕਬਜ਼ੇ ਦੇ ਵਿੱਚ। ਸੈਂਟਰ 'ਚੋਂ ਬਾਲ ਸਿਡਨੀ ਦੇ ਪਾਲੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਲਓ ਜੀ, ਹਾਫ ਤੇ ਫੁੱਲ ਬੈਕਾਂ ਦੀ ਗੇਮ ਚੱਲ ਰਹੀ ਆ। ਰਾਈਟ ਹਾਫ ਨੇ ਰਾਈਟ ਫੁੱਲ ਬੈਕ ਨੂੰ ਦਿੱਤਾ, ਕੋਸ਼ਿਸ਼ ਕੀਤੀ ਆ ਕਿ ਬਾਲ ਕਿਸੇ ਤਰ੍ਹਾਂ ਸਿੱਧਾ ਡੀ ਦੇ ਵਿੱਚ ਸਿੱਟਿਆ ਜਾਵੇ ਤੇ ਥੋੜਾ ਦਬਾਅ ਬਣਾਇਆ ਜਾਵੇ। ਸੋ ਬ੍ਰਿਸਬਨ ਵਾਲੇ ਇਸ ਵਕਤ ਸਿਡਨੀ ਦੀਆਂ ਡੀਆਂ 'ਚ ਵੜ ਚੁੱਕੇ ਆ। ਆਹ ਕੁੱਤਕੜੀ ਜਿਹਨੂੰ ਡਰਿਬਲਿੰਗ ਕਹਿੰਦੇ ਆ ਉਹਦੇ ਵਿੱਚ ਜ਼ਿਆਦਾ ਫਸ ਜਾਂਦੇ ਨੇ। ਇੱਥੋਂ ਥੋੜਾ ਜਿਹਾ ਸੰਕੇਚ ਕਰਨਾ ਚਾਹੀਦਾ। ਸਰਦਾਰ ਮੁੰਡਾ ਕਾਲਾ ਪਟਕਾ ਬੰਨ੍ਹ ਕੇ ਖੇਡਦਾ ਹੋਇਆ। ਖੂਬਸੂਰਤ ਗੇਮ। ਬਾਲ ਇਸ ਵਕਤ ਬ੍ਰਿਸਬਨ ਦੇ ਕੋਲ 25 ਗਜ ਤੋਂ ਡੀ ਦੇ ਵਿੱਚ ਵੜਦੇ ਹੋਏ। ਬਹੁਤ ਖੂਬਸੂਰਤ ਟਰਾਈ ਅਗਰ ਲਗਾ ਦਿੱਤੀ ਜਾਵੇ ਤਾਂ ਪਲਾਂਟੀ ਕਾਰਨਰ ਬ੍ਰਿਸਬਨ ਨੂੰ ਦੂਸਰਾ ਪਲਾਂਟੀ ਕਾਰਨਰ ਇਸ ਕਰਕੇ ਮਿਲ ਗਿਆ ਕਿ ਉਹਨਾਂ ਨੇ ਥੋੜਾ ਜਿਹਾ ਖਤਰਨਾਕ ਢੰਗ ਦੇ ਨਾਲ ਉਹਨੂੰ ਟੈਕਲ ਕੀਤਾ। ਹਾਕੀ ਇਸੇ ਕਰਕੇ ਖੂਬਸੂਰਤ ਹੈ ਕਿ ਇਹਦੇ ਵਿੱਚ ਤੁਸੀਂ ਧੱਕਾ ਨਹੀਂ ਕਰ ਸਕਦੇ। ਰੂਲ ਬਹੁਤ ਸਖਤ ਨੇ। ਮਹਿੰਦੀ ਨੂੰ ਹੁਣ ਮੇਰੀ ਗੁਜ਼ਾਰਿਸ਼ ਹੈ ਕਿ ਗੋਲਕੀਪਰ ਦੇ ਉੱਪਰ ਜਿਹੜਾ ਫੋਕਸ ਕਰਨ ਤਾਂ ਕਿ ਪਤਾ ਲੱਗੇ ਵੀ ਉੱਥੇ ਜੂਣਾ ਮੋੜ ਬਣਿਆ ਗੋਲਕੀਪਰ ਖੜਾ ਆ। 5 ਬੰਦੇ ਖੜਦੇ ਨੇ ਜੀ ਗੋਲਕੀਪਰ ਦੇ ਨਾਲ ਤੇ ਮੁਕਾਬਲਾ ਸਖਤ ਚੱਲ ਰਿਹਾ ਜੀ। ਇਸ ਵਕਤ ਦੂਸਰੇ ਹਾਫ ਦਾ 7 ਮਿੰਟ ਦਾ ਸਮਾਂ ਬਚਿਆ ਤੇ ਬ੍ਰਿਸਬਨ ਲਾਇਨ ਦਾ ਮਾਫ ਕਰਨਾ ਜੀ ਪੰਜਾਬੀ ਕੈਂਗਰੂਸ ਬ੍ਰਿਸਬਨ ਦਾ ਤੇ ਸਿਡਨੀ ਲਾਇਨਸ ਦੇ ਨਾਲ ਇਹ ਫਸਵਾਂ ਮੁਕਾਬਲਾ ਚੱਲ ਰਿਹਾ। ਪਲਾਂਟੀ ਕਾਰਨ ਨੂੰ ਬੜਾ ਟਾਈਮ ਲੱਗਦਾ ਕਿਉਂਕਿ ਛਿਕਲੀਆਂ ਕਹਿੰਦੇ ਪਿੱਛੇ ਲਾਉਣੀਆਂ ਪੈਣੀਆਂ। ਇਹ ਵੀ ਜ਼ਰੂਰੀ ਆ ਭਾਈ, ਨਹੀਂ ਤਾਂ ਫਿਰ ਉੱਥੇ ਚੌਕੇ ਪੰਜੇ ਬਣ ਸਕਦੇ ਆ। ਸੋ ਟੋਟਲ 5 ਜਣੇ ਹੋ ਗਿਆ ਜੀ ਪੋਲਾਂ ਦੇ ਵਿੱਚ। 4 ਪਲੇਅਰ ਤੇ ਗੋਲਕੀਪਰ। ਬਾਹਰ ਰੋੜ ਦਿੱਤੀ ਗਈ ਆ, ਬਾਹਰ ਰੋਕੀ ਗਈ ਆ ਮਾਰਿਆ ਵਿੱਚ ਨਹੀਂ। ਇਹ ਬਾਲ ਚੱਕਵਾਂ ਵੱਜਾ ਜੀ। ਇਹ ਤੇ ਚੱਕਵੀਆਂ ਚੀਜ਼ਾਂ ਕਹਿੰਦੇ ਹਮੇਸ਼ਾ ਸਿਆਪੇ ਦਾ ਗੜ੍ਹ ਹੁੰਦੀਆਂ ਆ। ਇਸ ਕਰਕੇ ਫੌਲ ਸਿਡਨੀ ਦੇ ਹੱਕ ਦੇ ਵਿੱਚ। ਤਕਰੀਬਨ ਸਾਡੇ ਕੋਲ 6.5 ਮਿੰਟ ਦਾ ਸਮਾਂ ਬਚਿਆ ਆ। ਹਜੇ ਸ਼ਾਇਦ ਉਹ ਤਾਲਮੇਲ ਦੋਨਾਂ ਟੀਮਾਂ ਵੱਲੋਂ ਨਹੀਂ ਬਣਿਆ। ਪੰਜਾਬ ਆਪਣੇ ਕੋਲ ਬ੍ਰਿਸਬਨ ਦੇ ਕੋਲ ਬਾਲ ਆ ਜੀ। ਬ੍ਰਿਸਬਨ ਦੇ ਫੁੱਲ ਬੈਕ ਰਾਈਟ ਨੇ 16 ਨੰਬਰ ਨੂੰ ਖਿਲਾਇਆ ਤੇ ਕੋਸ਼ਿਸ਼ ਹੈ ਕਿ ਉਹ ਆਊਟ ਨੂੰ ਬਾਲ ਖਿਲਾਉਣ। ਨਹੀਂ, ਹੈਰੀ ਪੁੱਤਰਾ ਢਿੱਲਾ ਚੱਲ ਰਿਹਾ ਤੂੰ, ਆਊਟ ਦਾ ਬਾਲ ਨਹੀਂ ਫੜ ਰਿਹਾ। ਤੇ ਸਾਡੇ ਕੋਲ ਆਊਟਲਾਈਨ ਦੇ ਨਾਲ ਬ੍ਰਿਸਬਨ ਦੀ ਟੀਮ ਦਾ 11 ਨੰਬਰ ਪਲੇਅਰ ਬੈਰੀ ਲਿਖਿਆ ਜੀ ਪਿੱਛੇ ਸ਼ੀਟ ਤੇ, ਮੇਰੇ ਕੋਲ ਪੜ੍ਹ ਨਹੀਂ ਹੋਇਆ ਸੀਗਾ। ਤੇ ਆਹ ਬਾਲ ਜੀ ਸਿਡਨੀ ਦੇ ਕੋਲ ਆ। ਸਿਡਨੀ ਵਾਲੇ ਕੋਸ਼ਿਸ਼ ਕਰ ਰਹੇ ਕਿ 25 ਗਜ ਤੋਂ ਥੋੜ੍ਹੇ ਅੱਗੇ ਵਧੀਆ, ਲੇਕਿਨ ਪਿੱਛੋਂ ਥੋੜਾ ਬਾਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਆ। ਲੇਕਿਨ 25 ਗਜ ਤੋਂ ਬਾਅਦ ਥੋੜ੍ਹੇ ਜਿਹੇ ਬੰਦੇ ਔਕਲੇ ਫਿਰਦੇ ਨੇ। ਇਹ ਬਾਲ 147 ਨੂੰ ਵੀ ਖੜਾਇਆ ਜਾ ਸਕਦਾ ਹੈ ਬਾਈ ਜੀ ਨੂੰ। ਹਾਂਜੀ, ਡਿਫੈਂਸ ਵਾਲੇ ਬਾਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਥੋੜਾ ਡੇਂਜਰਸ ਟੈਕਲ ਹੈ ਰਵੀ ਵੱਲੋਂ ਤੇ ਬਾਲ ਇਸ ਵਕਤ ਸਿਡਨੀ ਦੇ ਕੋਲ। ਸਿਡਨੀ ਨੇ ਬਾਲ ਖੜਾਈ ਆ ਜੀ, ਬਹੁਤ ਖੂਬਸੂਰਤ, ਲੇਕਿਨ ਕੈਰਟ ਬਾਲ ਬ੍ਰਿਸਬਨ ਦੇ ਕੋਲ। ਸੋ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ। ਜੇ ਆਪਾਂ ਗੱਲ ਕਰੀਏ ਹਾਕੀ ਦੀ, ਜਦੋਂ ਸਿੱਖ ਖੇਡਾਂ ਦਾ ਆਗਾਜ਼ ਹੋਇਆ ਮਲੇਸ਼ੀਆ ਦੀ ਧਰਤੀ ਤੋਂ ਹੋਇਆ ਤੇ ਮਲੇਸ਼ੀਆ ਦੀ ਧਰਤੀ ਤੋਂ ਬਾਅਦ ਸਾਊਥ ਆਸਟ੍ਰੇਲੀਆ ਦੀ ਧਰਤੀ ਜਾਣੀ ਕਿ ਐਡੇਲੇਡ ਦੇ ਵਿੱਚ ਗੁਰਦੁਆਰੇ ਦੀ ਇਨੋਗ੍ਰੇਸ਼ਨ ਜਾਣੀ ਕਿ ਗੁਰਦੁਆਰੇ ਦਾ ਕਹਿ ਲਓ ਜਦੋਂ ਸ਼ੁਰੂਆਤ ਹੋਈ ਆ ਤੇ ਉੱਥੇ ਕੋਸ਼ਿਸ਼ ਕੀਤੀ ਗਈ ਆ ਕਿ ਸੰਗਤ ਦਾ ਇਕੱਠ ਹੋਏਗਾ ਤਾਂ ਉੱਥੇ ਇੱਕ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਤੇ ਉਹ ਖੇਡ ਮੇਲਾ ਹੌਲੀ ਹੌਲੀ ਬਣਦਾ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਨਾਂ ਤੇ ਅੱਜ 37 ਸਾਲਾਂ ਦਾ ਹੋ ਗਿਆ ਤੇ 37 ਸਾਲ ਦੀ ਉਮਰ ਦੇ ਵਿੱਚ ਸਿਡਨੀ ਦੇ ਵਿੱਚ ਇਹ ਮੁਕਾਬਲੇ ਚੱਲ ਰਹੇ ਆ ਸਿੱਖ ਖੇਡਾਂ ਦੇ ਤੇ ਅਸੀਂ ਜੁੜੇ ਹੋਏ ਆ ਹਾਕੀ ਦੇ ਵਿੱਚੋਂ। ਇੰਡੋਸ ਟੀਵੀ ਦੇ ਉੱਪਰ ਇਕੱਲਾ ਹਾਕੀ ਨਹੀਂ, ਬਾਕੀ ਵੀ ਗੇਮਾਂ ਚੱਲ ਰਹੀਆਂ, ਉਹ ਵੀ ਤੁਸੀਂ ਲਾਈਵ ਦੇਖ ਸਕਦੇ ਹੋ। ਕਲਚਰਲ ਐਕਟੀਵਿਟੀਜ਼, ਕਲਚਰ ਬਣ ਗਿਆ, ਸਾਰਾ ਕੁਝ ਚੱਲ ਰਿਹਾ ਜੀ, ਉਹ ਵੀ ਤੁਸੀਂ ਦੇਖ ਸਕਦੇ ਹੋ। ਸੌਕਰ ਚੱਲ ਰਿਹਾ ਜੀ ਤੇ ਬੱਚਿਆਂ ਦੇ ਵੀ ਉੱਧਰ ਮੁਕਾਬਲੇ ਹੋ ਰਹੇ, ਉਹਨਾਂ ਨੂੰ ਵੀ ਤੁਸੀਂ ਉੱਤੇ ਲਾਈਵ ਦੇਖ ਸਕਦੇ ਹੋ। ਫਿਲਹਾਲ 4 ਮਿੰਟ ਦਾ ਸਮਾਂ ਬਚਿਆ ਜੀ ਦੂਸਰੇ ਹਾਫ ਦਾ। ਦੋਨੋਂ ਟੀਮਾਂ ਹਜੇ 0-0 ਤੇ ਨੇ ਤੇ ਬਾਲ ਸਿਡਨੀ ਦੇ ਕੋਲ। ਸਿਡਨੀ ਵਾਲੇ ਕੋਸ਼ਿਸ਼ ਕਰ ਰਹੇ ਆ ਬਾਲ ਨੂੰ ਕਲੀਅਰ ਕਰਨ ਦੀ। ਬ੍ਰਿਸਬਨ ਦਾ ਜ਼ੋਰ ਨਹੀਂ ਚੱਲ ਰਿਹਾ, ਨਹੀਂ ਤਾਂ ਗੋਲ ਤਾਂ ਹੁਣ 2-4 ਹੋਰ ਮਾਰ ਜਾਂਦੇ। ਬਹੁਤ ਖੂਬਸੂਰਤ ਟੈਕਲ। ਸੋ ਇਹ ਲੌਂਗ ਕਾਰਨਰ ਮਿਲੂਗਾ ਜੀ ਬ੍ਰਿਸਬਨ ਦੀ ਟੀਮ ਨੂੰ, ਪੰਜਾਬੀ ਕੁੱਕੂਵਾਰਾ। ਅਗਰ ਆਪਾਂ ਬ੍ਰਿਸਬਨ ਦੀ ਗੱਲ ਕਰੀਏ ਤਾਂ ਬ੍ਰਿਸਬਨ ਕਹਿੰਦੇ ਸ਼ੁਰੂਆਤ ਦੇ ਵਿੱਚ ਜਦੋਂ ਉਹਦੀਆਂ ਗੇਮਾਂ ਸ਼ੁਰੂ ਹੋਈਆਂ ਤਾਂ ਘੱਟ ਤੋਂ ਘੱਟ 23 ਸਾਲ ਇਹਨਾਂ ਨੇ ਕੋਈ ਪੋਜੀਸ਼ਨ ਨਹੀਂ ਲਈ ਸੀ ਹਾਕੀ ਦੇ ਵਿੱਚ। 10-10 12-12 ਗੋਲ ਵੀ ਖਾਂਦੇ ਰਹੇ ਆ।
ਲੇਕਿਨ ਜਦੋਂ ਦੇ ਫਿਰ ਪਾੜੇ ਆਏ ਆਸਟ੍ਰੇਲੀਆ 'ਚ ਪੜ੍ਹਨ ਤੇ 2010 ਦੇ ਵਿੱਚ ਬ੍ਰਿਸਬਨ ਦੀਆਂ ਗੇਮਾਂ ਦੇ ਵਿੱਚ ਦੁਬਾਰਾ ਟੀਮ ਨੌਜਵਾਨਾਂ ਦੀ ਬਣਾਈ ਗਈ ਤੇ ਉਹਨਾਂ ਨੌਜਵਾਨਾਂ ਦੀ ਟੀਮ ਦੇ ਵਿੱਚ ਹੈਰੀ ਹੁਣੀ ਵੀ ਖੇਡਦੇ ਸੀਗੇ ਤੇ ਜਿਹੜੇ ਅੱਜ ਵੀ ਖੇਡ ਰਹੇ ਨੇ। ਉਦੋਂ ਇਹਨਾਂ ਨੇ ਫਿਰ ਫਾਈਨਲ ਸਿਡਨੀ ਦੇ ਨਾਲ ਹੀ ਖੇਡਿਆ ਸੀਗਾ ਤੇ ਦੂਸਰੀ ਪੋਜੀਸ਼ਨ ਤੇ ਰਹੇ ਸੀਗੇ ਤੇ ਉਸ ਤੋਂ ਬਾਅਦ ਫਿਰ ਕਾਫੀ ਤਰੱਕੀ ਕੀਤੀ ਆ ਤੇ ਇਹ ਟੀਮ ਚਲਦੀ ਅੱਜ ਸਿਡਨੀ ਦੀਆਂ 37ਵੀਂ ਆਸਟ੍ਰੇਲੀਅਨ ਸੇ ਗੇਮਾਂ ਦੇ ਵਿੱਚ ਆਈ। ਆਹ ਸਕੂਪ ਦੇ ਨਾਲ ਕਲੀਅਰ ਕੀਤਾ ਗਿਆ ਸਿਡਨੀ ਵੱਲੋਂ 2 ਪਲੇਅਰਾਂ ਦੇ ਵਿੱਚ ਮੁਕਾਬਲਾ। ਆਹ ਕੈਨੇਡਾ ਜੀ ਇਹ ਪਲਾਂਟੀ ਕਾਰਨਰ ਮਿਲ ਗਿਆ ਜੀ। ਇਹੋ ਜਿਹੀਆਂ ਗਲਤੀਆਂ ਜਦੋਂ ਤੁਸੀਂ ਪਲੇਸਮੈਂਟ ਛੱਡਦੇ ਹੋ ਤਾਂ ਫਿਰ ਇਹੋ ਜਿਹੀਆਂ ਗਲਤੀਆਂ ਦੇ ਖਾਮਿਆਜੇ ਭੁਗਤਣੇ ਪੈਂਦੇ ਨੇ। ਤਕਰੀਬਨ ਸਾਡੇ ਕੋਲ ਪੌਣੇ 3 ਮਿੰਟ ਦਾ ਸਮਾਂ ਤੇ ਹਜੇ ਵੀ ਸਕੋਰ 0-0। ਸ਼ਿਕਲੀਆਂ ਚੱਕ ਲਈਆਂ ਨੇ ਪਲੇਅਰਾਂ ਨੇ। ਜਾਨੂੰ ਇਹ ਸ਼ਿਕਲੀਆਂ ਚੱਕਦੇ ਨੇ। ਮੈਂ ਆਪਣੀ ਫੋਟੋ ਦਿਖਾ ਦੇਵਾਂ। ਹਰਜੀਤ ਸਾੜਾ ਬੋਲ ਰਿਹਾ ਜੀ, ਨਾਲ ਗੁਰਮਿੰਦਰ ਬਿੰਦੀ ਲੱਗੇ ਹੋਏ ਨੇ ਕੈਮਰਾ ਦੇ ਮੈਨ। ਬਹੁਤ ਬਹੁਤ ਮਿਹਰਬਾਨੀ। ਤੁਸੀਂ ਇਸ ਵਕਤ 37ਵੀਂ ਆਸਟ੍ਰੇਲੀਅਨ ਸੇ ਗੇਮਸ ਹਾਕੀ ਦੇ ਗਰਾਊਂਡ ਦੇ ਵਿੱਚੋਂ ਇਹ ਬ੍ਰਿਸਬਨ ਤੇ ਸਿਡਨੀ ਦਾ ਮੁਕਾਬਲਾ ਦੇਖ ਰਹੇ ਹੋ। ਸੋ ਦੇਖਦੇ ਹਾਂ ਜੀ ਇਹ ਤੀਸਰੇ ਪਲਾਂਟੀ ਕਾਰਨਰ ਦੇ ਵਿੱਚ ਸਿਡਨੀ ਵਾਲੇ ਕੀ 4 ਚੰਨ ਲਾਉਂਦੇ ਨੇ। ਕੋਸ਼ਿਸ਼ ਤਾਂ ਇਹੀ ਹੋਗੀ ਕਿ ਗੋਲ ਮਾਰਨ। ਗੋਲੀ ਦੀ ਰਫ਼ਤਾਰ ਵਾਂਗੂ ਬਾਲ ਆਹ ਰੋੜ ਦਿੱਤਾ ਗਿਆ, ਰੋਕ ਲਿਆ ਗਿਆ। ਥੋੜਾ ਜਿਹਾ ਟੈਕਲਿੰਗ 'ਚ ਪ੍ਰੋਬਲਮ ਆਈ ਆ ਲੇਕਿਨ ਫਿਰ ਵੀ ਬਾਲ ਨੂੰ ਆਹ ਕੋਸ਼ਿਸ਼ ਕੀਤੀ ਗਈ। ਲੱਗਦਾ ਹੁਣ ਫਲਿੱਕ ਵੱਜੂਗੀ। ਇਹ ਨਾ ਜੀ, ਪਲਾਂਟੀ ਕਾਰਨਰ ਦੁਬਾਰਾ। ਤਕਰੀਬਨ 1.5 ਮਿੰਟ ਦਾ ਸਮਾਂ ਬਚਿਆ ਜੀ ਦੂਸਰੇ ਹਾਫ ਦਾ। ਇਸ ਤੋਂ ਬਾਅਦ 2 ਹਾਫ ਹੋਰ ਲੱਗਣਗੇ ਕਿਉਂਕਿ ਹਾਕੀ ਦੇ ਮੁਕਾਬਲੇ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਰੂਲਸ ਨੇ ਉਹਦੇ ਵਿੱਚ 4 ਵਾਰ ਟੀਮ ਨੂੰ ਨਿੱਤਰਨਾ ਪੈਂਦਾ ਤੇ ਸਿਡਨੀ ਵਾਲੇ ਇਸ ਵਕਤ ਪਲਾਂਟੀ ਕਾਰਨਰ ਦੀ ਤਿਆਰੀ ਦੇ ਵਿੱਚ ਬਾਲ ਰੋੜ ਦਿੱਤਾ ਗਿਆ ਜੀ। ਬਾਲ ਰੋਕ ਦਿੱਤਾ ਗਿਆ ਤੇ ਆਹ ਮਾਰੀ ਹਿੱਟ। ਬਹੁਤ ਖੂਬਸੂਰਤ ਟੈਕਲ। ਤਕਰੀਬਨ ਸਾਡੇ ਕੋਲ 1.25 ਮਿੰਟ ਦਾ ਸਮਾਂ ਬਚਿਆ ਜੀ ਪਹਿਲੇ ਹਾਫ ਦਾ। ਫਸਵਾਂ ਮੁਕਾਬਲਾ। ਥੋੜਾ ਤਾਲਮੇਲ ਦੀ ਕਮੀ ਦੇ ਵਿੱਚ ਕਮੀ ਦਿਖ ਰਹੀ ਆ ਕਿਉਂਕਿ ਬਾਲ ਦੀ ਜਿਹੜੀ ਪਲੇਸਮੈਂਟ ਆ ਦੋਨਾਂ ਟੀਮਾਂ ਵੱਲੋਂ ਹਜੇ ਥੋੜੀ ਜਿਹੀ ਢਿੱਲੀ ਆ। ਡਿਫੈਂਸ ਤੋਂ ਬਾਲ ਦੀ ਪਲੇਸਮੈਂਟ ਹੋ ਰਹੀ ਆ ਲੇਕਿਨ 25 ਗਜ਼ ਤੋਂ ਗਾਹਾਂ ਜਾ ਕੇ ਪਲੇਸਮੈਂਟ ਦੋਨਾਂ ਟੀਮਾਂ ਦੇ ਵਿੱਚ ਥੋੜੀ ਜਿਹੀ ਤਾਲਮੇਲ ਦੀ ਕਮੀ ਕਰਕੇ ਗੋਲ ਕਨਵਰਜ਼ਨ ਨਹੀਂ ਹੋ ਰਹੇ। ਫਿਲਹਾਲ ਇਸ 50 ਸਕਿੰਟ ਦੇ ਸਮੇਂ ਦੇ ਵਿੱਚ 25 ਗਜ਼ ਦੇ ਉੱਪਰ ਸਿਡਨੀ ਵਾਲੇ ਲੱਗੇ ਹੋਏ ਨੇ। ਮੈਨ ਟੂ ਮੈਨ ਬਾਲ ਸੁੱਟਣ ਦੀ ਕੋਸ਼ਿਸ਼ ਕੀਤੀ ਹੈ। ਡੀ ਦੇ ਉੱਪਰ ਬਾਲ ਲਿਆ ਗਿਆ ਜੀ 104 ਨੰਬਰ ਪਲੇਅਰ ਵੱਲੋਂ ਲੇਕਿਨ ਬਹੁਤ ਖੂਬਸੂਰਤ ਸੇਵ ਆ ਬ੍ਰਿਸਬਨ ਵੱਲੋਂ। 25 ਗਜ਼ ਨੂੰ ਪਾਰ ਕਰ ਲਿਆ ਜੀ ਬ੍ਰਿਸਬਨ ਦੇ ਨਾਲ। ਸਮਾਂ ਇੰਨਾ ਕੁ ਘੱਟ ਆ ਕਿ ਤੁਸੀਂ ਘੱਟ ਤੋਂ ਘੱਟ ਲੰਮਾ ਬਾਲ ਦੇ ਕੇ ਉਹਨਾਂ ਦੀ ਡੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰੋ। 31 ਸਕਿੰਟ ਦਾ ਸਮਾਂ ਬਚਿਆ ਜੀ। ਜ਼ਿਆਦਾ ਢਿੱਲ ਵਰਤੀ ਜਾ ਰਹੀ ਆ। ਸੋ ਮੁਕਾਬਲਾ ਤੀਜਾ ਪਲਾਂਟੀ ਕਾਰਨਰ ਵੀ ਉਹਨਾਂ ਦਾ ਬੇਕਾਰ ਗਿਆ ਜੀ ਸਿਡਨੀ ਵਾਲਿਆਂ ਦਾ ਤੇ ਮੁਕਾਬਲਾ ਹਜੇ ਵੀ 0-0 ਦੇ ਉੱਪਰ। 15 ਸਕਿੰਟ ਦਾ ਸਮਾਂ ਬਾਲ ਸਿਡਨੀ ਨੇ ਤਕਰੀਬਨ ਕਲੀਅਰ ਕਰਤੀ ਆ ਤੇ ਮੈਨੂੰ ਲੱਗਦਾ ਹੁਣ ਇਹ ਦੂਸਰਾ ਹਾਫ ਵੀ ਬਿਨਾਂ ਕਿਸੇ ਸਕੋਰ ਤੋਂ ਖਤਮ ਹੁੰਦਾ ਜਿਹੜਾ 2 ਸਕਿੰਟ 1 ਸਕਿੰਟ 0 ਸਕਿੰਟ ਆ ਵੱਜ ਗਿਆ ਜੀ ਰੂਟਰ। ਤੇ ਹੁਣ ਮਿਲਦੇ ਆ ਜੀ ਫਿਰ ਤੀਸਰੇ ਹਾਫ ਦੇ ਵਿੱਚ। ਟੀਮਾਂ ਇਸ ਵਕਤ 0-0 ਦੀ ਬਰਾਬਰੀ ਦੇ ਉੱਪਰ। ਇਸ ਪਹਿਲੇ ਦਿਨ ਦੇ ਹਾਕੀ ਦੇ ਮੁਕਾਬਲੇ ਦੇ ਵਿੱਚ ਜਿਹੜਾ ਕਿ ਪੰਜਾਬੀ ਕੋਕੋਬਾਰਾ ਵਰਸਸ ਸਿਡਨੀ ਲੌਂਜ ਦੇ ਵਿੱਚ ਹੋ ਰਿਹਾ ਜੀ। ਚੌਥਾ ਕੁਆਟਰ ਚੱਲ ਰਿਹਾ ਤੇ ਸਿਡਨੀ ਵਾਲੇ 1-0 ਦੇ ਨਾਲ ਅੱਗੇ ਨੇ। ਸੋ ਬ੍ਰਿਸਬਨ ਵਾਲਿਆਂ ਦਾ ਹੁਣ ਪੂਰਾ ਜ਼ੋਰ ਲੱਗਾ ਹੋਇਆ ਕਿ ਇਸ ਮੁਕਾਬਲੇ ਨੂੰ ਘੱਟ ਤੋਂ ਘੱਟ ਪਹਿਲਾਂ ਬਰਾਬਰੀ ਤੇ ਲਿਆਂਦਾ ਜਾਵੇ ਤੇ ਉਸ ਤੋਂ ਬਾਅਦ ਇੱਕ ਅੱਧਾ ਗੋਲ ਦਾਗਿਆ ਜਾਵੇ। ਸੋ ਅਗਰ ਤਾਲਮੇਲ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਸਿਡਨੀ ਵਾਲਿਆਂ ਦਾ ਤਾਲਮੇਲ ਤੀਜੇ ਕੁਆਟਰ ਦੇ ਵਿੱਚ ਵਧੀਆ ਰਿਹਾ ਜਿਹਦੀ ਬਦੌਲਤ ਉਹਨਾਂ ਨੇ 1-0 ਦੀ बढ़त ਲੈ ਲਈ ਆ ਜੀ। ਸੋ ਤਕਰੀਬਨ ਸਾਡੇ ਕੋਲ 11 ਮਿੰਟ ਦਾ 11.5 ਮਿੰਟ ਦਾ ਸਮਾਂ ਬਚਿਆ। ਸਿਡਨੀ 1-0 ਦੇ ਨਾਲ ਬ੍ਰਿਸਬਨ ਤੋਂ ਅੱਗੇ। ਬਾਲ ਇਸ ਵਕਤ ਬ੍ਰਿਸਬਨ ਦੇ ਕੋਲ। ਸੋ ਸਾਡੀਆਂ ਗੱਲਾਂ ਬਾਤਾਂ ਚੱਲੀਆਂ ਸੀਗੀਆਂ ਨਾਲ ਦੀ ਨਾਲ ਕਿ ਹਾਕੀ ਦੀ ਸ਼ੁਰੂਆਤ ਤੋਂ ਇਸ ਖੇਡ ਮਹਾਕੁੰਭ ਦਾ ਜਿਹਨੂੰ ਆਪਾਂ ਆਸਟ੍ਰੇਲੀਅਨ ਸੇ ਗੇਮਸ ਕਹਿੰਦੇ ਆ ਉਹਦਾ ਆਰੰਭ ਹੋਇਆ ਸੀਗਾ। ਜੀ ਬਾਲ ਇਸ ਵਕਤ ਸਿਡਨੀ ਦੇ ਕੋਲ। ਸਿਡਨੀ ਦੀ ਡਿਫੈਂਸ ਨੇ ਬਿਲਕੁਲ ਸੈਂਟਰ 25 ਗਜ਼ ਦੇ ਉੱਪਰ ਬਾਲ ਨੂੰ ਖਿਲਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਹਾਰਡ ਟੈਕਲ ਹੋਇਆ ਹੈ ਬ੍ਰਿਸਬਨ ਵੱਲੋਂ। ਸੋ 25 ਗਜ਼ ਤੋਂ ਫਾਉਲ ਲੈਣਗੇ ਜੀ। ਬਾਲ ਸਿਡਨੀ ਦੇ ਕੋਲ।
ਸਿਡਨੀ ਦੇ ਪਲੇਅਰ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਡੀ ਦੇ ਵਿੱਚ ਵੜ ਕੇ ਕੋਈ ਨਾ ਕੋਈ ਲਤਾ ਬਾਰਾਂ ਨੂੰ ਲਗਾ ਦਿੱਤਾ ਜਾਵੇ ਤੇ ਪਲਾਂਟੀ ਕਾਰਨਰ ਵਿੱਚ ਕਨਵਰਟ ਕੀਤਾ ਜਾਵੇ। ਕੋਸ਼ਿਸ਼ ਡੀ ਦੇ ਉੱਪਰ ਦੇ ਵਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਅਸਫਲਤਾ। ਬਾਲ ਬ੍ਰਿਸਬਨ ਦੀ ਡਿਫੈਂਸ ਦੇ ਕੋਲ। ਸੋ ਜਿੰਨਾ ਕੁ ਘੇਰਾ ਸਿਡਨੀ ਵਾਲਿਆਂ ਨੇ ਪਾਇਆ ਹੋਇਆ ਲੱਗਦਾ ਹੈ ਤਾਂ ਸਕੂਪ ਸਕਾਪ ਦੇ ਨਾਲ ਹੀ ਲੰਮੇ ਬਾਲ ਨਾਲ ਹੀ ਹੁਣ ਕੱਢਣਾ ਪਊਗਾ। ਸੋ ਬਾਲ ਬ੍ਰਿਸਬਨ ਦੇ ਖਿਡਾਰੀਆਂ ਦੇ ਕੋਲ ਸੈਂਟਰ 'ਚ ਬਾਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਬਾਲ ਬਹੁਤ ਖੂਬਸੂਰਤ ਪਾ ਲਿਆ ਗਿਆ। 11 ਨੰਬਰ ਪਲੇਅਰ ਬਾਲ ਦੇ ਨਾਲ ਟੈਕਲ ਕਰਦਾ ਹੋਇਆ ਆਊਟ ਨੂੰ ਬਾਲ ਪਾਉਣ ਦੀ ਕੋਸ਼ਿਸ਼ ਲੇਕਿਨ ਸਿਡਨੀ ਦੇ ਡਿਫੈਂਡਰ ਵੀ ਬੜੇ ਚਕਾਨੇ ਆ ਜੀ। ਬਾਲ ਬ੍ਰਿਸਬਨ ਦੇ ਕੋਲ। ਛੋਟੇ ਸਕੂਪ ਦੇ ਨਾਲ ਡੀ ਦੇ ਵਿੱਚ ਬਾਲ ਸੁੱਟਣ ਦੀ ਕੋਸ਼ਿਸ਼ ਦੇ ਫਾਉਲ ਕਰਾ ਦਿੱਤਾ ਗਿਆ ਜੀ। ਬਾਲ ਸਿਡਨੀ ਦੇ ਕੋਲ। ਫ੍ਰੀ ਹਿੱਟ ਬ੍ਰਿਸਬਨ ਦੇ ਕੋਲ। ਸੋ 37ਵੇਂ ਆਸਟ੍ਰੇਲੀਅਨ ਸਿੱਖ ਖੇਡਾਂ ਵੱਖ-ਵੱਖ ਗਰਾਊਂਡਾਂ ਦੇ ਵਿੱਚ ਚੱਲ ਰਹੀਆਂ ਨੇ। ਰੰਗ ਪ੍ਰੋਗਰਾਮ ਵੀ ਚੱਲ ਰਹੇ ਨੇ ਤੇ ਹੋਰ ਵੀ ਮੀਡੀਆ ਵਾਲੇ ਤੁਹਾਡੇ ਨਾਲ ਲਾਈਵ ਰਾਬਤਾ ਬਣਾ ਰਹੇ ਨੇ ਟੀਵੀ ਦੇ ਮਾਧਿਅਮ ਰਾਹੀਂ ਤੇ ਹਾਕੀ ਦੇ ਵਿੱਚੋਂ ਗਰਾਊਂਡਾਂ ਦੇ ਵਿੱਚੋਂ ਇੰਡਸਟਰੀ ਵੀ ਲਾਈਵ ਤੁਹਾਡੇ ਨਾਲ ਚੱਲ ਰਿਹਾ ਜੀ। ਬਾਲ ਬ੍ਰਿਸਬਨ ਦੇ ਪਾਲੇ 'ਚ। ਫਾਈਨਲ ਕੁਆਟਰ ਯਾਨੀ ਕਿ ਚੌਥੇ ਕੁਆਟਰ ਦਾ ਸਮਾਂ 8:30 ਮਿੰਟ ਦਾ ਬਚਿਆ ਜੀ। ਬ੍ਰਿਸਬਨ ਵਾਲਿਆਂ ਦੀ ਕੋਸ਼ਿਸ਼ ਆ ਕੇ ਕੁਝ ਲੰਮੇ ਪਾਸ ਸਿੱਟ ਕੇ ਕਿਸ ਤਰ੍ਹਾਂ ਗੋਲਾਂ ਤੱਕ ਪਹੁੰਚਿਆ ਜਾਵੇ ਤੇ ਇਹਨੂੰ ਮੁਕਾਬਲੇ ਨੂੰ 0-0 ਤੋਂ ਵਧਾ ਕੇ ਆਪਣੇ ਵੀ ਪਲ 'ਚ ਇੱਕ ਗੋਲ ਕੱਢ ਲਿਆ ਜਾਵੇ। ਬਾਲ ਸਿਡਨੀ ਦੇ ਡਿਫੈਂਸ ਦੇ ਕੋਲ। ਬਾਲ ਸੈਂਟਰ ਦੇ ਵਿੱਚ ਪਾਉਣ ਦੀ ਕੋਸ਼ਿਸ਼। ਬਾਲ ਬ੍ਰਿਸਬਨ ਦੇ ਕੋਲ। ਬ੍ਰਿਸਬਨ ਦਾ ਆਊਟ ਦਾ ਖਿਡਾਰੀ ਇੱਧਰ ਲੈਫਟ ਦਾ ਖਿਡਾਰੀ ਕੋਈ ਨਹੀਂ ਦਿਖ ਰਿਹਾ ਜੀ। ਬਾਲ ਇਸ ਵਕਤ ਬ੍ਰਿਸਬਨ ਦੇ ਕੋਲ ਹੈ ਜੀ। ਹੈਰੀ ਨੂੰ ਬਾਲ ਪਾ ਲਿਆ ਗਿਆ। ਕੋਸ਼ਿਸ਼ ਆ ਕਿ ਕੋਈ ਕਾਰਨਾਮਾ ਕੀਤਾ ਜਾਵੇ। ਬਾਲ ਹਜੇ ਵੀ ਸਿਡਨੀ ਦੇ ਡੀਆਂ ਦੇ ਵਿੱਚ ਆ। ਬਾਲ ਬ੍ਰਿਸਬਨ ਦੇ ਕੋਲ। ਕੈਰੀ ਔਨ ਗੇਮ ਦਾ ਇਸ਼ਾਰਾ ਅੰਪਾਇਰ ਦੇ ਵੱਲੋਂ। ਪੈਰਲਲ ਬਾਲ ਪਾਉਣ ਦੀ ਕੋਸ਼ਿਸ਼। ਪੈਰਲਲ ਬਾਲ। ਦੋ ਖਿਡਾਰੀ ਇੱਕ ਖਿਡਾਰੀ ਦਾ ਮੁਕਾਬਲਾ। 77 ਨੰਬਰ ਪਲੇਅਰ ਮੋਢੇ ਨਾਲ ਮੋਢਾ ਕਹਿੰਦੇ ਖਹਿ ਗਿਆ। ਬ੍ਰਿਸਬਨ ਨੂੰ ਲੱਗਦਾ ਥੋੜਾ ਜਿਹਾ ਹੁਣ ਫਰਕ ਪਿਆ। ਇਹਨਾਂ ਨੂੰ ਸਕੋਰ ਬੋਰਡ ਦੱਸਿਆ ਵੀ 7.5 ਮਿੰਟ ਰਹਿ ਗਏ ਆ ਤੇ ਕੋਸ਼ਿਸ਼ ਕਰ ਰਹੇ ਆ ਬੈਕ ਸਟਿਕ ਦੇ ਫਾਉਲ ਦੀ ਮੰਗ ਆ ਤੇ ਸਿਡਨੀ ਨੂੰ ਫਾਉਲ ਮਿਲ ਚੁੱਕਾ ਜੀ। ਸਿਡਨੀ ਦਾ 8 ਨੰਬਰ ਪਲੇਅਰ। ਸੋ ਮੁਕਾਬਲਾ 1-0 ਦੇ ਨਾਲ ਚੱਲ ਰਿਹਾ। ਸਿਡਨੀ 1 ਬ੍ਰਿਸਬਨ 0। ਫਾਈਨਲ ਕੁਆਟਰ ਚੌਥਾ ਕੁਆਟਰ। ਬਾਲ ਸਿਡਨੀ ਦੇ ਕੋਲ 25 ਗਜ ਦੀ ਲਾਈਨ ਦੇ ਅੰਦਰ ਵੜਦੇ ਹੋਏ ਆਊਟ ਤੋਂ ਨਹੀਂ ਵੀ ਫ੍ਰੀ ਹਿੱਟ ਬ੍ਰਿਸਬਨ ਦੇ ਲਈ। ਕੰਪਲੈਕਸ ਹਾਕੀ ਕੰਪਲੈਕਸ ਦੇ ਵਿੱਚੋਂ ਹਾਕੀ ਦੇ ਇਸ ਬ੍ਰਿਸਬਨ ਵਰਸਸ ਸਿਡਨੀ ਮੁਕਾਬਲੇ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹਾਂ। ਮੈਂ ਹਰਜੀਤ ਸਾੜਾ ਤੇ ਨਾਲ ਕੈਮਰਾਮੈਨ ਗੁਰਮਿੰਦਰ ਮਿੰਦੀ। ਬਾਲ ਇਸ ਵਕਤ ਬ੍ਰਿਸਬਨ ਦੇ ਕੋਲ ਬਾਲ ਗਵਾ ਚੁੱਕੇ ਨੇ ਜੀ। ਸਿਡਨੀ ਦਾ 1 ਪਲੇਅਰ ਵਰਸਸ ਬ੍ਰਿਸਬਨ ਦੇ 2 ਪਲੇਅਰ। ਬਾਲ 25 ਗਜ ਦੇ ਅੰਦਰ ਜਾਂਦੀ ਹੋਈ 25 ਗਜ ਦੇ ਅੰਦਰ ਬਾਲ ਗਈ ਹੈ ਜੀ। 8 ਨੰਬਰ ਪਲੇਅਰ ਕੋਸ਼ਿਸ਼ ਕਰ ਰਿਹਾ ਕਿ ਰਾਈਟ ਦੇ ਉੱਪਰੋਂ ਛੋਟੇ ਪਾਸ ਦੇ ਨਾਲ ਬਾਲ ਬ੍ਰਿਸਬਨ ਚ ਪਾਈ ਲੇਕਿਨ ਬਾਲ ਬ੍ਰਿਸਬਨ ਦੇ ਕੋਲ। ਤਕਰੀਬਨ 5.5 ਮਿੰਟ ਦਾ ਸਮਾਂ ਬਚਿਆ ਜੀ। ਬ੍ਰਿਸਬਨ ਦੀ ਕੋਸ਼ਿਸ਼ ਕਿ ਲੰਮੇ ਬਾਲਾਂ ਦੇ ਨਾਲ ਬਾਲ ਪਾ ਲਈ ਜਾਵੇ। ਅੱਛਾ ਮੌਕਾ ਸੀਗਾ ਇਸ ਫਾਰਵਰਡ ਮੁੰਡੇ ਦੇ ਲਈ ਬ੍ਰਿਸਬਨ ਦੇ ਲਈ ਲੇਕਿਨ ਸੰਭਾਲ ਨਹੀਂ ਸਕੇ ਇਸ ਖੂਬਸੂਰਤ ਬਾਲ ਨੂੰ। ਮੁਕਾਬਲਾ 1-0 ਦੇ ਨਾਲ ਸਿਡਨੀ ਅੱਗੇ ਚੱਲ ਰਿਹਾ ਜੀ। ਬਾਲ ਸਿਡਨੀ ਦੇ ਕੋਲ। ਫ੍ਰੀ ਹਿੱਟ ਸਿਡਨੀ।
ਸ਼ਾਬਾਸ਼ ਬਈ ਸ਼ਾਬਾਸ਼, ਜਰਾ ਜ਼ੋਰ ਲਾ ਕੇ ਵੀ ਜ਼ੋਰ ਲਾ ਕੇ ਬ੍ਰਿਸਬਨ ਵਾਲੇ, ਇੱਕ ਗੋਲ ਤਾਂ ਘੱਟ ਤੋਂ ਘੱਟ ਹੁਣ ਚਾਹੀਦਾ ਹੀ ਆ। ਖਿੱਚ ਕੇ ਰੱਖੋ ਜਰਾ, ਖਿੱਚ ਕੇ ਸਿਡਨੀ ਵਾਲਿਓ, ਏਦਾਂ ਟਾਈਮ ਨਾ ਲਾਓ ਹੁਣ, ਖਿੱਚ ਕੇ ਰੱਖੋ ਜਰਾ। ਆ ਲਓ ਜੀ, ਡਿਫੈਂਸ ਵੱਲੋਂ ਰਾਈਟ ਆਊਟ ਨੂੰ ਬਾਲ ਆ ਜੀ, ਲੇਕਿਨ ਨਹੀਂ ਲਿਆ ਗਿਆ। ਸ਼ਾਬਾਸ਼ ਬਈ ਸ਼ਾਬਾਸ਼ ਪਲੇਅਰੋ ਬਈ, ਖਿੱਚ ਕੇ ਰੱਖੋ ਕੰਮ ਨੂੰ ਜਰਾ। ਬਾਲ ਬ੍ਰਿਸਬਨ ਦੇ ਕੋਲ ਜੀ, ਫ੍ਰੀ ਹਿੱਟ ਲੈਣ ਦੀ ਤਿਆਰੀ ਦੇ ਵਿੱਚ। ਮੈਨ ਟੂ ਮੈਨ ਮਾਰਕਿੰਗ ਕਰਦੇ ਪਏ ਆ ਜੀ ਸਿਡਨੀ ਵਾਲੇ। ਇਹ ਚਿਕੜ ਭੁੰਡੀਆਂ ਕਈ ਵਾਰ ਫਿਰ ਖਤਰੇ ਦੀ ਘੰਟੀ ਵੀ ਬਣ ਜਾਂਦੀਆਂ ਹੁੰਦੀਆਂ। ਬ੍ਰਿਸਬਨ ਵਾਲਿਓ ਖਿਆਲ ਰੱਖੋ। ਹਾਂ, ਫ੍ਰੀ ਹਿੱਟ ਬ੍ਰਿਸਬਨ ਨੂੰ। ਸ਼ਾਬਾਸ਼ ਵੀ ਸ਼ਾਬਾਸ਼, 4.5 ਮਿੰਟ ਦਾ ਸਮਾਂ ਬਚਿਆ, ਕਰ ਲਓ ਕਿ ਇਸ ਤਰ੍ਹਾਂ 0-0 ਤੇ ਨਜ਼ਾਰੇ ਲੱਗਣਗੇ ਫਿਰ ਪਲਾਂਟੀ ਕਾਰਨਰ ਦੇ ਵਿੱਚ ਜਦੋਂ ਸਟੋਕਾਂ ਲੱਗਣਗੀਆਂ। ਤੇ ਸਟੋਕਾਂ ਦੇ ਵਿੱਚ ਪਤਾ ਨਹੀਂ ਹੁੰਦਾ, ਫਿਰ ਕਈ ਵਾਰ ਡਿੱਗਦੀ ਟੀਮ ਵੀ ਫਿਰ ਮੁਕਾਬਲਾ ਜਿੱਤ ਕੇ ਲੈ ਜਾਂਦੀ ਆ। ਸੋ 4.25 ਮਿੰਟ ਦਾ ਸਮਾਂ ਬਚਿਆ ਜੀ, ਸਿਡਨੀ 1 ਬ੍ਰਿਸਬਨ 0। ਬਾਲ ਸਿਡਨੀ ਦੇ ਕੋਲ, ਹਰਾ ਕਾਰਡ ਦਿਖਾ ਦਿੱਤਾ ਗਿਆ ਜੀ। ਬ੍ਰਿਸਬਨ ਵਾਲਿਓ ਹੁਣ ਇੱਕ ਪਲੇਅਰ ਦੇ ਨਾਲ ਫਿਰ ਹੁਣ ਘੱਟਾ ਹੀ ਖੇਡੋਗੇ ਹੁਣ ਤੁਸੀਂ, ਕਿਉਂਕਿ ਕਾਰਡ ਦਿਖਾ ਦਿੱਤਾ ਗਿਆ। ਬਾਲ ਸਿਡਨੀ ਦੇ ਕੋਲ, 50 ਗਜ ਤੋਂ 25 ਦੇ ਵਿੱਚ ਵੜਦੇ ਹੋਏ ਕੋਸ਼ਿਸ਼ ਇਸ ਆਊਟ ਦੀ ਕਿ ਬਾਲ ਨੂੰ ਅੰਦਰ ਸਿੱਟਿਆ ਜਾਵੇ। ਬਾਲ ਹਜੇ ਵੀ ਸਿਡਨੀ ਦੇ ਕੋਲ। ਸੋ ਹਾਕੀ ਦੇ ਇਸ ਖੂਬਸੂਰਤ ਮੁਕਾਬਲੇ ਦੇ ਵਿੱਚ ਮੁਕਾਬਲਾ ਚੱਲ ਰਿਹਾ ਜੀ, ਬ੍ਰਿਸਬਨ ਵਰਸਸ ਸਿਡਨੀ। ਅੰਪਾਇਰ ਨੇ ਕਿਸੇ ਵੀ ਫਾਉਲ ਦਾ ਇਸ਼ਾਰਾ ਨਹੀਂ ਕੀਤਾ। ਸੋ ਫ੍ਰੀ ਹਿੱਟ ਲੌਂਗ ਕਾਰਨਰ ਇਹ ਜੀ ਸਿਡਨੀ ਦੇ ਕੋਲ ਜਾਏਗਾ ਜੀ। ਜੀ ਸਿਡਨੀ ਦੇ ਪਲੇਅਰ ਵੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੂਸਰਾ ਗੋਲ ਵੀ ਦਾਗੇ ਜਾਵੇ। ਨਹੀਂ ਜੀ, ਫਿਰ ਤੋਂ ਦੁਬਾਰਾ ਅੰਪਾਇਰ ਦਾ ਇਸ਼ਾਰਾ ਕਿ ਦੁਬਾਰਾ ਫਾਉਲ ਨੂੰ ਲਿਆ ਜਾਵੇ। ਸਿਡਨੀ ਦੇ ਕੋਲ ਬਾਲ। ਲਓ ਜੀ, ਥੋੜੇ ਤਾਲਮੇਲ ਦੇ ਨਾਲ ਸਿਡਨੀ ਵਾਲੇ ਕੋਸ਼ਿਸ਼ ਡੀ ਦੇ ਵਿੱਚ ਬਾਲ ਸਿੱਟਣ ਦੀ। 2 ਵਰਸਸ 1 ਆ ਜੀ, ਇਹ 2 ਵਰਸਸ 1 ਜੀ। ਤਕਰੀਬਨ 2.5 ਮਿੰਟ ਦਾ ਸਮਾਂ ਬਚਿਆ ਜੀ, ਤੇ ਮੈਨੂੰ ਲੱਗਦਾ ਹੁਣ ਇਹਦੇ ਵਿੱਚ ਅੰਨਾ ਜ਼ੋਰ ਬ੍ਰਿਸਬਨ ਵਾਲਿਆਂ ਨੂੰ ਲਗਾਉਣਾ ਪੈਣਾ ਤਾਂ ਕਿ ਮੁਕਾਬਲੇ ਨੂੰ 1-1 ਤੇ ਲੈ ਕੇ ਆਉਣਾ। ਸੋ ਖੂਬਸੂਰਤ ਨਜ਼ਾਰਾ ਮਾਖੜ ਹਾਕੀ ਦਾ। ਤਕਰੀਬਨ 2 ਮਿੰਟ ਦਾ ਸਮਾਂ ਬਚਿਆ। ਬਾਲ ਬ੍ਰਿਸਬਨ ਦੀ ਡੀ ਦੇ ਵਿੱਚ ਆ ਜੀ। ਕੋਸ਼ਿਸ਼ ਕਰ ਰਿਹਾ ਸਿਡਨੀ ਵਾਲੇ ਕਿ ਕੋਈ ਨਾ ਕੋਈ ਫਾਉਲ ਲੈ ਲਿਆ ਜਾਵੇ। ਨਹੀਂ ਵੀ ਫਾਉਲ ਸਿਡਨੀ ਦੇ ਖਿਲਾਫ ਗਿਆ ਜੀ, ਫ੍ਰੀ ਹਿੱਟ ਬ੍ਰਿਸਬਨ ਦੇ ਲਈ। ਸੋ ਬ੍ਰਿਸਬਨ 1 ਗੋਲ ਦੇ ਨਾਲ ਪਿਛੜ ਰਿਹਾ ਜੀ। ਬ੍ਰਿਸਬਨ 0 ਸਿਡਨੀ 1। ਡਿਫੈਂਸ ਵੱਲੋਂ ਸਕੂਪ ਦੇ ਨਾਲ ਬਾਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 25 ਗਜ ਪਾ ਦਿੱਤਾ ਗਿਆ, ਲੇਕਿਨ ਬਾਲ ਨੂੰ ਲੈ ਨਹੀਂ ਸਕੇ। ਸੋ ਸਿਡਨੀ ਦੇ 116 ਨੰਬਰ ਪਲੇਅਰ ਨੇ ਬਾਲ ਸਿੱਟਿਆ ਜੀ, ਥੋੜਾ ਜਿਹਾ ਹਾਫ ਦੇ ਲਈ। ਆਹ ਡਾਹ ਪਾ ਦਿੱਤੀ ਹੈ ਜੀ ਬ੍ਰਿਸਬਨ ਦੇ ਪਲੇਅਰ ਨੇ, ਲੇਕਿਨ ਡਾਹ ਪੂਰੀ ਨਹੀਂ ਪਈ। ਬਾਲ ਬ੍ਰਿਸਬਨ ਵਾਲੇ ਕੋਲ ਆਹ ਛੋਟੇ ਸਕੂਪ ਦੇ ਨਾਲ ਬਾਲ ਹੈਰੀ ਦੇ ਕੋਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਹੀਂ ਵੀ ਨਹੀਂ ਵੀ ਨਹੀਂ, 5 ਗਜ ਦਾ ਰੂਲ ਤਾਂ ਹੈ ਜੀ। ਬਾਲ ਸਿਡਨੀ ਦੇ ਕੋਲ ਤਕਰੀਬਨ ਸਾਡੇ ਕੋਲ 1.25 ਮਿੰਟ ਦਾ ਸਮਾਂ ਬਚਿਆ। ਮੈਨ ਟੂ ਮੈਨ ਪਲੇਸਮੈਂਟ ਡੀ ਦੇ ਵਿੱਚ ਵੜਦੇ ਹੋਏ ਸਿਡਨੀ ਦੇ ਪਲੇਅਰ ਕੋਸ਼ਿਸ਼ ਕਿ ਕੋਈ ਫਾਉਲ ਬਣਾ ਲਿਆ ਜਾਵੇ। ਹਿੱਟ ਮਾਰੀ, ਲੇਕਿਨ ਫ੍ਰੀ ਹਿੱਟ ਬ੍ਰਿਸਬਨ ਦੇ ਲਈ। ਤਕਰੀਬਨ 50 ਸਕਿੰਟ ਦਾ ਸਮਾਂ। ਬਾਹਰੋਂ ਵੀ ਉੱਚੀਆਂ ਆਵਾਜ਼ਾਂ ਦੇ ਵਿੱਚ ਕਿਹਾ ਜਾਂਦਾ ਬ੍ਰਿਸਬਨ ਦੇ ਪਲੇਅਰ ਨੂੰ ਕਿ ਹੁਣ ਤਾਂ ਲਾ ਦਿਓ। ਇਹ ਬਈ ਹੁਣ ਲਾਉਣਾ ਹੀ ਪੈਣਾ ਕੁਛ ਨਾ ਕੁਛ, ਜਾਂ ਫਿਰ ਐਂ ਕਹਿ ਲਓ 5ਵਾਂ ਹਾਫ ਖੇਡ ਲਓ, ਫਿਰ ਗੋਲ ਹੋ ਜੂ 1 ਅੱਧਾ। ਹੁਣ ਚੌਥੇ ਤੱਕ ਹੁਣ ਬਣੀ ਨਹੀਂ ਗੱਲ। ਤਕਰੀਬਨ ਸਾਡੇ ਕੋਲ ਅੱਧੇ ਕੁ ਮਿੰਟ ਦਾ ਸਮਾਂ ਬਚਿਆ ਜੀ। ਹੁਣ ਸਿਡਨੀ ਵਾਲੇ ਤਾਂ ਫਿਰ ਚਿਕੜ ਭੁੰਡੀਆਂ ਕੱਢਣਗੇ, ਸਮਾਂ ਲਾਉਣਗੇ। ਬਾਲ 25 ਗਜ ਦੇ ਅੰਦਰ
ਬਾਲ ਇਹ ਫ੍ਰੀ ਹਿੱਟ ਹੈ ਜੀ, ਬ੍ਰਿਸਬਨ ਨੂੰ ਫ੍ਰੀ ਹਿੱਟ ਮਿਲੀ ਹੈ ਜੀ। ਹੁਣ 18 ਸਕਿੰਟ ਦੇ ਵਿੱਚ ਤਾਂ ਲੰਮਾ ਸਕੂਪ ਹੀ ਚੱਕਿਆ ਜਾ ਸਕਦਾ। ਬ੍ਰਿਸਬਨ ਵਾਲੇ ਵੜ ਜਾਓ ਡੀ ਦੇ ਵਿੱਚ ਸਾਰੇ, ਜੇ ਗੋਲ ਨਹੀਂ ਹੁੰਦਾ ਤਾਂ ਉੱਦਾਂ ਲੜਾਈ ਲੜੂਈ ਕਰਕੇ ਆ ਜਾਓ, ਕੋਈ ਗੱਲ ਨਹੀਂ, ਪਤਾ ਲੱਗਣਾ ਚਾਹੀਦਾ ਵੀ ਆਪਾਂ ਆਏ ਸੀ। ਆ ਲਓ ਜੀ, ਓ ਯਾਰ ਵਿੱਚ ਨੂੰ ਜਾਓ। ਇਹ ਫੋਕਾ ਗੋਲੇ ਆ ਜੀ। ਇਹ 3 ਸਕਿੰਟ ਰਹਿ ਗਏ ਜੀ, 2 ਸਕਿੰਟ ਰਹਿ ਗਏ ਆ ਤੇ 1 ਸਕਿੰਟ ਤੇ ਘੁੱਗੂ ਵੱਜ ਗਿਆ ਜੀ। ਲਓ ਜੀ, ਇਸ ਮੁਕਾਬਲੇ ਦੇ ਵਿੱਚ ਮੁਕਾਬਲਾ ਥੋੜਾ ਫਸਵਾ ਸੀਗਾ, ਲੇਕਿਨ ਸਿਡਨੀ 1-0 ਦੇ ਨਾਲ ਜੇਤੂ ਰਿਹਾ ਬ੍ਰਿਸਬਨ ਦੇ ਖਿਲਾਫ। ਕੁਝ ਬਿਹਤਰੀਨ ਪਲ ਤੁਹਾਡੇ ਇਸ ਕੈਮਰੇ ਦੀ ਮਾਧਿਅਮ ਦੇ ਨਾਲ ਸੋ 37ਵੇਂ ਆਸਟ੍ਰੇਲੀਅਨ ਸਿੱਖ ਖੇਡਾਂ ਹਾਕੀ ਦੇ ਮੁਕਾਬਲੇ ਦੇ ਵਿੱਚ, ਇੱਕ ਖੂਬਸੂਰਤ ਮੁਕਾਬਲੇ ਦੇ ਵਿੱਚ ਸਿਡਨੀ ਲਾਇਨਸ ਹਾਕੀ ਕਲੱਬ 1-0 ਦੇ ਨਾਲ ਜੇਤੂ ਰਹੀ ਆ ਪੰਜਾਬੀ ਕੋਕੋਬਰਾ ਦੇ ਮੁਕਾਬਲੇ 'ਚ। ਸੋ ਖਿਡਾਰੀ ਇੱਕ ਦੂਸਰੇ ਨੂੰ ਮਿਲ ਰਹੇ ਨੇ। ਸ਼ੁਕਰੀਆ ਜੀ, ਮਿਲਦੇ ਹਾਂ ਜੀ ਫਿਰ ਅਗਲੇ ਮੈਚ ਦੇ ਵਿੱਚ। ਬਣੇ ਰਹੋ ਇੰਡਸ ਟੀਵੀ ਆਸਟ੍ਰੇਲੀਆ ਦੇ ਨਾਲ। ਮੈਂ ਹਰਜੀਤ ਸਾੜਾ, ਕੈਮਰਾਮੈਨ ਗੁਰਵਿੰਦਰ ਮਿੰਦੀ।